ਦੇ ਨਾਂ ਯਾਦ ਹੁੰਦੇ ਆ ਜਿਹੜੀਆਂ ਬੁੜੀਆਂ ਲੋਕਾਂ ਦੀਆਂ ਨਵੀਆਂ ਵਿਆਹੀਆਂ ਆਉਂਦੀਆਂ ਸਾਰਿਆਂ ਤੋਂ ਪਹਿਲਾਂ ਇਹਦੀਆਂ ਮੁਤਾਰਫ ਹੁੰਦੀਆਂ ਇਹਦੇ ਨਾਲ ਵੀ ਆਹ ਜੀ ਜੁੱਫੀ ਆ ਘਰ ਵਾਲੇ ਆਪੇ ਵਿਖਾ ਦਿੰਦੇ ਵੀ ਜ਼ੁਲਫਕਾਰ ਕੋਲੋਂ ਤੁਸੀਂ ਸਬਜ਼ੀ ਲੈ ਲੈਣੀ ਅਸੀਂ ਘਰੇ ਹੋਈਏ ਜਾਂ ਨਾ ਹੋਈਏ। ਮਾਸਟਰ ਸਾਹਿਬ ਹੋਣੀ ਸਾਡੇ ਸਕੂਲ ਦੇ ਹੈੱਡਮਾਸਟਰ ਆ, ਇਸੇ ਪਿੰਡ ਦੇ ਆ। ਹੁਣ ਇਸ ਸਕੂਲ ਦੇ ਵਿੱਚ ਹੀ ਹੈੱਡਮਾਸਟਰ ਇੱਥੇ ਹੀ ਪੜ੍ਹੇ। ਮੜੀਆਂ ਵਾਲੀ ਪੈਲੀ ਹੈ ਜਿਹੜੀ ਮੜੀਆਂ ਵਾਲਾ ਮਰੱਬਾ ਵੱਜਦਾ ਮੜੀਆਂ ਵਾਲਾ, ਤੇ ਇੱਥੇ ਉਹਨਾਂ ਦੀਆਂ ਲਾਸ਼ਾਂ ਸੜਦੀਆਂ ਸੀ ਤੇ ਤਾਂ ਵਾਸਤੇ ਜੀ ਇਹਨੂੰ ਮੜੀਆਂ ਵਾਲਾ ਮਰੱਬਾ ਕਿਹਾ ਜਾਂਦਾ। ਉਹ ਭਾਈ ਜਾਨ ਹੁਣ ਤੁਹਾਨੂੰ ਅਸੀਂ ਵਿਖਾਉਨੇ ਆ ਗੁਰਦੁਆਰਾ ਆ ਜਿਹੜੀ ਇਹਨੂੰ ਕਬੂਲਾ ਬਾਜ਼ਾਰ ਕਿਹਾ ਜਾਂਦਾ। ਇਹਦਾ ਨਾਮ ਆ ਕਪਤਾਨ ਅਹਿਮਦ ਇਹਨਾਂ ਦਾ ਨਾਮ ਆ। ਇਹਨਾਂ ਦੀ ਵਜ੍ਹਾ ਤੋਂ ਇੱਕ ਤੇ ਲੋਕੀ ਹੁੰਦੇ ਆ ਜਿਹੜੇ ਉਸਤਾਦ ਆ ਤੇ ਬਾਬਾ ਜੀ ਹੋਣੇ ਨੰਬਰਦਾਰ ਵੀ ਆ। ਇਹਨਾਂ ਨੇ ਕਦੀ ਵੀ ਥਾਣੇ ਨੂੰ ਅਦਾਲਤ ਨੂੰ ਤਵੱਜੋ ਨਹੀਂ ਦਿੱਤੀ। ਇਸ ਵੀਡੀਓ ਨੂੰ ਜਿੰਨੇ ਵੀ ਸਾਡੇ ਪਿੰਡ ਦੇ ਇਲਾਕੇ ਦੇ ਲੋਕਾਂ ਤੱਕ ਪਹੁੰਚੇ ਹਰ ਬੰਦਾ ਕਮੈਂਟ ਕਰਕੇ ਦੱਸੇ ਕਿੱਦਾਂ ਦੀ ਲੱਗੀ ਹੈ ਔਰ ਸ਼ੇਅਰ ਜ਼ਰੂਰ ਕਰਿਆ ਜੇ ਤਾਂ ਕਿ ਦੋਸਤੋ ਅਸੀਂ ਪਹੁੰਚੇ ਹਾਂ 205 GB ਦੇ ਵਿੱਚ ਤੇ ਸਾਡੇ ਕੋਲ ਇਸ ਵਕਤ ਸਾਡੇ ਦੋਸਤ ਭਰਾ ਹਾਫਿਜ਼ ਅਦੀਲ ਸਾਹਿਬ ਪੰਜਾਬੀ ਬੋਲਣ ਦਾ ਇਹਨਾਂ ਨੂੰ ਬੜਾ ਸ਼ੌਕ ਹੈ ਤੇ ਬੜੀ ਵਧੀਆ ਇੰਡੀਆ ਟਾਈਪ ਦੀ ਪੰਜਾਬੀ ਬੋਲਦੇ ਨੇ ਤੇ ਅਸੀਂ ਇਹਨਾਂ ਦੇ ਕੋਲ ਆਏ ਹਾਂ। ਅੱਜ ਇਹਨਾਂ ਦੇ ਪਿੰਡ ਦਾ ਅਸੀਂ ਵਿਜ਼ਿਟ ਕਰਨਾ ਹੈ ਤੇ ਇਸ ਪਿੰਡ ਦੇ ਵਿੱਚ ਅੱਜ ਸਾਰੀ ਕਮੈਂਟਰੀ ਇਹ ਹਾਫਿਜ਼ ਅਦੀਲ ਸਾਹਿਬ ਕਰਨਗੇ। ਕਰਦੇ ਹਾਂ ਸਟਾਰਟ ਵੀਰ। ਸਭ ਤੋਂ ਪਹਿਲਾਂ ਆਪਾਂ ਆਪਣੇ ਪਿੰਡ ਦੇ ਸਟਾਫ ਚੱਕ 205 GB ਦੇ ਮੇਨ ਸਟਾਫ ਤੇ ਖਲੋਤੇ ਆ। ਪਿੰਡ ਆਪਣਾ 205 GB ਆ, ਤਹਿਸੀਲ ਆਰਫ ਵਾਲਾ ਵਾ, ਜ਼ਿਲ੍ਹਾ ਪਾਕਪਤਨ ਸ਼ਰੀਫ ਆ, ਬਾਬੇ ਫਰੀਦ ਦੀ ਨਗਰੀ। ਆਹ ਜਿਹੜੀ ਜ਼ਮੀਨ ਆ ਜਿਸ ਜ਼ਮੀਨ ਦੇ ਵਿੱਚ ਆਪਾਂ ਖੜੇ ਆ ਇੱਥੇ ਵੀਰ ਜੀ 5 ਕਿੱਲੇ ਜ਼ਮੀਨ ਆ। ਮੜੀਆਂ ਵਾਲਾ ਮਰੱਬਾ ਵੱਜਦਾ। ਮੜੀਆਂ ਭਾਈ ਆਪਾਂ ਜਿੱਦਾਂ ਕਹਿੰਦੇ ਮੁਰਦੇ ਉਦਾਂ ਆਪਣੇ ਮੁਰਦੇ ਨੂੰ ਮੜੀਆਂ ਕਹਿੰਦੇ ਸੀ। ਇੱਥੇ ਜਿਹੜੀਆਂ ਲਾਸ਼ਾਂ ਹੁੰਦੀਆਂ ਸੀ ਪੁਰਾਣੇ ਦੌਰ ਤੋਂ ਜਿਹੜਾ ਜਿਹਦਾ ਵੀ ਮਜ਼ਹਬ ਸੀ, ਸਿੱਖ ਸੀ ਧਰਮ ਉਹਨਾਂ ਦਾ, ਹਿੰਦੂ ਧਰਮ ਵਾਲੇ ਸੀ ਜਿਹੜੇ ਵੀ, ਉਹ ਆਪਣੀਆਂ ਲਾਸ਼ਾਂ ਬਈ ਇੱਥੇ ਸਾੜਦੇ ਸੀ। 2 ਕਿੱਲੇ ਆ ਵਾ ਜੀ, ਅੱਛਾ 3 ਕਿੱਲੇ ਆ ਜੀ ਉਹ ਕਿੱਕਰ ਤੱਕ ਜਿੱਥੇ ਮੱਝਾਂ ਚਰਨ ਦਈਆਂ ਨੇ। ਤੇ ਹੁਣ ਆਪਾਂ ਚੱਲੀਏ ਪਿੰਡ ਦੇ ਵਿੱਚ ਜੀ। ਹੁਣ ਤੁਹਾਨੂੰ ਅੱਗੇ ਜਾ ਕੇ ਪਿੰਡ ਦਾ ਪੂਰਾ ਭਾਈ 2 ਸਕੂਲ ਆਪਣੇ ਪਿੰਡ ਦੇ। ਪੱਪੂ ਦੀ ਹੱਟੀ ਮਸ਼ਹੂਰ ਆ, ਦੁਨੀਆ ਦੀ ਹਰ ਚੀਜ਼ ਲੱਭਦੀ, ਉਹ ਵੀ ਤੁਹਾਨੂੰ ਵਿਖਾਵਾਂਗੇ। ਲਓ ਜੀ ਆਹ ਆਪਣਾ ਪਿੰਡ ਆ ਚੱਕ 205 GB ਦਾ ਮੇਨ ਸਟਾਫ ਆ, ਪੰਪ ਵਾਲਾ ਸਟਾਫ ਜਿਹਨੂੰ ਕਹਿੰਦੇ ਆ। ਦੋਸਤੋ ਜਿਹੜਾ ਸਾਹਮਣੇ ਵੱਡਾ ਰੋਡ ਨਜ਼ਰ ਆ ਰਿਹਾ ਹੈ ਇਹ ਆਰਹਵਾਲਾ ਤੋਂ ਬੂਰੇਵਾਲਾ ਰੋਡ ਹੈ ਤੇ ਇਹ ਸਟਾਪ ਅੱਡਾ ਮੁਹੰਮਦ ਨਗਰ ਇਸ ਨੂੰ ਫਿਤਨਾ ਵੀ ਆਖਦੇ ਨੇ। ਆਰਹਵਾਲਾ ਤੋਂ ਇਹ ਸਟਾਪ ਫਿਤਨਾ ਤਕਰੀਬਨ 9-10 ਕਿਲੋਮੀਟਰ ਹੈ ਤੇ ਇਸ ਫਿਤਨੇ ਤੋਂ 205 GB 3 ਕਿਲੋਮੀਟਰ ਦਾ ਫਾਸਲਾ, ਤਕਰੀਬਨ 5 ਮਿੰਟ ਲੱਗਦੇ ਨੇ ਇਸ ਪਿੰਡ ਪਹੁੰਚਣ ਤੇ। ਇਹ ਸਾਹਮਣੇ ਨਾਲ ਹੀ 205 GB ਨਜ਼ਰ ਆ ਰਿਹਾ ਤੁਹਾਨੂੰ। ਹੁਣ ਅਸੀਂ ਜਾ ਰਹੇ ਹਾਂ ਪਿੰਡ ਨੂੰ ਤੇ ਹਾਫਿਜ਼ ਸਾਹਿਬ ਇਹ ਸੜਕ ਦੀ ਕੀ ਸੂਰਤ ਹਾਲ ਵੇਖੋ ਨੂੰ ਟੁੱਟੀ ਵੱਜੀ ਪਈ ਹੈ। ਆਪਣੇ ਪਿੰਡ ਚੌਧਰੀ ਜ਼ਿਆਦੇ ਆ ਜੀ, ਜਿਆਦੇ ਚੌਧਰੀਆਂ ਦਾ ਪਿੰਡ ਆ ਤੇ ਤਾਂ ਵਾਸਤੇ ਫਿਰ ਬਾਰਿਸ਼ਾਂ ਨੇ ਕਿਹਾ ਨਾ ਉਹਨੂੰ ਕਦੀ ਨਹੀਂ ਮਾਹੀ ਮਿਲਦਾ ਜਿਹੜਾ 2 ਘਰਾਂ ਦਾ ਸਾਂਝਾ ਇੱਕੋ ਪਾਸਾ ਰੱਖਣੀ ਹੀਰੇ ਜਾ ਖੇੜੇ ਜਾ ਰਾਂਝਾ। ਤੇ ਚੌਧਰ ਪੁਣਾ ਜਿਹੜਾ ਉਹ ਸਾਨੂੰ ਪਿੱਛੇ ਕੀਤੀ ਖਲੋਤਾ ਤੇ ਜਿਹੜੇ ਧਰੇ ਵੱਲ ਬਹੁਤੇ ਬੰਦੇ ਹੁੰਦੇ ਉਧਰ ਦੀ ਫਿਰ ਮੰਨੀ ਜਾਂਦੀ ਹੈ। ਕੋਈ ਮੁਖਾਲਫਤ ਦੀ ਵਜ੍ਹਾ ਤੋਂ ਵੀ ਨਹੀਂ ਬਣ ਰਹੀ ਹੈ ਵੀ ਇੱਕ ਜੇ ਸਾਨੂੰ MP MN ਕੋਈ ਚੀਜ਼ ਦੇ ਦਿੰਦਾ ਤੇ ਦੂਸਰੇ ਪਾਰਟੀ ਜਾ ਕੇ ਰੋਕ ਆਉਂਦੀ ਵੀ ਇਹਨਾਂ ਦੀ ਫੋਟੋ ਨਾ ਲੱਗ ਜਾਵੇ। ਲਓ ਜੀ ਇੱਥੋਂ ਪਿੰਡ ਸਟਾਰਟ ਹੋ ਗਿਆ ਜੀ। ਆਹ ਜ਼ਮੀਨ ਸਰਕਾਰੀ ਹੈ। ਅੱਛਾ ਆ 12 ਕਿੱਲੇ ਭਾਈਜਾਨ ਸਰਕਾਰ ਦੇ ਹੀ ਸਾਡੇ ਪਿੰਡ ਦੇ ਜੀ। ਹਾਂ 2 ਬਾਜ਼ਾਰ ਬਣੇ ਜੀ ਇਹਦੇ ਤੇ ਬਾਕੀ ਉਤਲੀ ਸਾਈਡ ਤੇ ਉਧਰ ਨੂੰ ਬਾਜ਼ਾਰ ਦੂਸਰੇ ਰੁਖ ਨੂੰ ਬਣੇ ਹੋਏ ਆ। 2 ਬਾਜ਼ਾਰ ਜਿਹੜੇ ਸਰਕਾਰੀ ਜ਼ਮੀਨ ਆ ਲੋਕਾਂ ਨੇ ਹਾਤੇ ਮੱਲ ਲਏ, ਚੌਧਰੀਆਂ ਵੇਚ ਲਏ ਤੇ ਅੱਜ ਸਾਡੀ ਨਵੀਂ ਨਸਲ ਨੂੰ ਨਾ ਖੇਡਣ ਵਾਸਤੇ ਕੋਈ ਗਰਾਊਂਡ ਮਿਲਦਾ ਤੇ ਨਾ ਹੀ ਸਰਕਾਰੀ ਜਗ੍ਹਾ ਕੋਈ ਹੈਗੀ ਆ ਜਿੱਥੇ ਕੋਈ ਸਰਕਾਰ ਵੱਲੋਂ ਸਾਨੂੰ ਮਰਾਹਤ ਮਿਲੇ। ਕੋਈ ਐਸੀ ਕੋਈ ਸਰਕਾਰੀ ਹਸਪਤਾਲ ਬਣਨਾ ਹੋਵੇ, ਪਾਣੀ ਵਾਲੀ ਟੈਂਕੀ ਕੋਈ ਸਰਕਾਰੀ ਬਣਨੀ ਹੋਵੇ ਪਿੰਡ ਦੇ ਸਹੂਲਤ ਵਾਸਤੇ। ਆਹ ਸਰਕਾਰੀ ਜਗ੍ਹਾ ਜੀ ਕਬਰਸਤਾਨ ਦੀ ਪਈ ਹੈ। ਆਹ ਜਨਾਜ਼ਗਾਹ ਜੀ ਇਹ ਹੁਣ ਅਸੀਂ ਯੰਗ ਜਨਰੇਸ਼ਨ ਨੇ ਖਿਦਮਤ ਇਨਸਾਨੀਅਤ ਕਮੇਟੀ ਬਣਾਈ ਸੀ, ਉਹਦੇ ਵਿੱਚ ਆਪਦੀ ਮਦਦ ਆਪ ਦੇ ਤਹਿਤ ਸਾਰੇ ਯੰਗ ਜਨਰੇਸ਼ਨ ਨੇ ਮਾਸ਼ਾਅੱਲਾ ਬਹੁਤ ਪਿਆਰ ਕੀਤਾ ਤੇ ਇਹ ਜਨਾਜ਼ਗਾਹ ਬਣੀ। ਇਹ ਪੁਰਾਣੇ ਦੌਰ ਦਾ ਸਕੂਲ ਆ ਜੀ ਤੇ ਲੜਕੀਆਂ ਦਾ ਇਹ ਹੈਗਾ ਜੀ ਮਿਡਲ ਤੱਕ ਹੈ ਜੀ। ਪਹਿਲੋਂ ਹੈਗਾ ਸੀ ਪ੍ਰਾਇਮਰੀ ਤੇ ਹੁਣ ਮਾਸ਼ਾਅੱਲਾ ਮਿਡਲ ਤੱਕ। ਹੁਣ ਸਾਡੀ ਥੋੜੀ ਜਿੰਨੀ ਮਿਹਨਤ ਹੈ ਜੇ ਕਰ ਲਈਏ ਤੇ ਇਨਸ਼ਾਅੱਲਾ ਹਾਇਰ ਸੈਕੰਡਰੀ ਜ਼ਰੂਰ ਹੋਊਗਾ ਇਨਸ਼ਾਅੱਲਾ, ਉਮੀਦ ਆ ਸਾਨੂੰ। ਆਹ ਭੁੱਟੋ ਬਸਤੀ ਆ ਜੀ। ਅੱਛਾ ਇਹ ਵਾਲੀ ਹਾਂਜੀ ਇਹ ਬੇਨਜ਼ੀਰ ਨੂੰ ਸਲੂਟ ਕਰਦੀ ਹੈ ਇਸ ਘਰ ਬਣਨ ਦੇ ਜਿਹੜੇ ਵੀ ਆ। ਅੱਛਾ ਭੁੱਟੋ ਬਸਤੀ ਦਾ ਕੀ ਮਤਲਬ ਹੈ? ਭੁੱਟੋ ਸਰਕਾਰ ਨੇ ਜੀ ਜਿਹੜੇ ਹਾਤੇ ਦਿੱਤੇ ਹੀ ਪਾਣੀ ਵਿੱਚ। ਇਹ ਵੀ ਬਾਜ਼ਾਰ ਭੁੱਟੋ ਬਸਤੀ ਦਾ ਜੀ। ਅੱਛਾ ਤੇ ਇਸ ਤੋਂ ਅਗਲਾ ਬਾਜ਼ਾਰ ਜਿਹੜਾ ਉਹ ਵੀ ਭੁੱਟੋ ਬਸਤੀ ਦਾ। ਆਹ ਵੀ ਬਾਜ਼ਾਰ ਜੀ ਭੁੱਟੋ ਬਸਤੀ ਦਾ ਤੇ ਇਹ ਤੁਸੀਂ ਮੈਨੂੰ ਰੋਕਣਾ ਨਹੀਂ ਜੀ, ਮੈਨੂੰ ਗੱਲ ਕਰਨ ਦੇਣੀ ਹੈ। ਮੈਨੂੰ ਜੋ ਵੀ ਹੋ ਜਾਵੇ ਲੇਕਿਨ ਮੈਂ ਆਉਣ ਵਾਲੀ ਨਸਲ ਨੂੰ ਦੱਸਣਾ ਚਾਹੁੰਦਾ ਵੀਰ ਜੀ ਜਿਹੜੀਆਂ ਵੀ ਸਰਕਾਰਾਂ ਆਉਂਦੀਆਂ ਅੱਜ ਤੱਕ ਉਹਨਾਂ ਨੇ ਜੋ ਵੀ ਦਿੱਤਾ ਹੈ ਚੌਧਰ ਪੁਣੇ ਨੂੰ ਦਿੱਤਾ ਹੈ ਕਿ ਉਹ ਸੋਚ ਨਾ ਬਦਲੇ।
ਇਹ ਚੌਧਰੀ ਜਿਹੜੇ ਹੁੰਦੇ ਆ ਇਹ ਆਪਣੀ ਆਵਾਮ ਨੂੰ ਆਪਣੇ ਧੜੇ ਨੂੰ ਦੱਬ ਕੇ ਰੱਖਣ। ਜਦੋਂ ਵੀ ਕਿਸੇ ਹਕੂਮਤ ਨੇ ਕੁਛ ਨਾ ਕੁਛ ਦਿੱਤਾ ਉਹਨਾਂ ਚੌਧਰੀਆਂ ਨੂੰ ਦਿੱਤਾ ਜਾਂ ਪਿੰਡ ਦੇ ਤਈਏਦਾਰਾਂ ਨੂੰ ਦਿੱਤਾ ਵੀ ਬਾਕੀ ਲੋਕਾਂ ਨੂੰ ਹਕੀਰ ਸਮਝਣ। ਭੁੱਟੋ ਸਰਕਾਰ ਐਸੀ ਸੀ ਜਿਨ੍ਹਾਂ ਨੇ ਗਰੀਬ ਨੂੰ ਦਿੱਤਾ ਸੀ, ਉਸ ਵਜ੍ਹਾ ਤੋਂ ਭੁੱਟੋ ਬਸਤੀ ਨੂੰ ਭੁੱਟੋ ਬਸਤੀ ਕਿਹਾ ਜਾਂਦਾ ਹੈ। ਬਾਕੀ ਜਿੰਨੇ ਵੀ ਖਾਤੇ ਅਲਾਟ ਹੋਏ ਆ ਜੀ ਕਿਸੇ ਹਕੂਮਤ ਦੇ ਵਿੱਚ ਵੀ ਹੋਏ ਆ, ਮੈਂ ਨਾਂ ਨਹੀਂ ਲੈਂਦਾ, ਉਹ ਸਾਰੇ ਚੌਧਰੀਆਂ ਨੂੰ ਜਾਂ ਜਿਨ੍ਹਾਂ ਦੀ 12 ਕਿੱਲੇ 5 ਕਿੱਲੇ 7 ਕਿੱਲੇ 4 ਕਿੱਲੇ ਜ਼ਮੀਨ ਸੀ, ਜ਼ਮੀਨ ਦੀ ਫਰਦ ਤੇ ਅਲਾਟ ਹੋਏ ਆ। ਜਿਹੜੀ ਭੁੱਟੋ ਬਸਤੀ ਆ ਉਹ ਜੀ ਗਰੀਬ ਬੰਦੇ ਨੂੰ ਮਿਲੀ ਹੈ। ਆਹ ਜੀ ਪਿੰਡ ਦਾ ਪੁਰਾਣੇ ਪਿੰਡ ਦਾ ਮੇਨ ਬਾਜ਼ਾਰ ਆ, ਬੇਹੱਥ ਜੜੀਆਂ ਜੀ ਤੇ ਚੇਅਰਮੈਨਾਂ ਦੀਆਂ ਕੋਠੀਆਂ ਜੀ, ਤੇ ਇਹ ਪੁਰਾਣੇ ਘਰ ਆ। ਆਹ ਬਾਜ਼ਾਰ ਵੀ ਪੁਰਾਣਾ ਜੀ, ਤੇ ਉੱਪਰਲੀ ਫਿਰਨੀ ਵਿਖਾਓ ਜੀ। ਆਹ ਪਿੰਡ ਦੀ ਫਿਰਨੀ ਸੀ ਜੀ, ਆਹ ਪੁਰਾਣਾ ਪਿੰਡ ਸੀ। ਆਹ ਜਿਹੜਾ ਮੇਨ ਬਾਜ਼ਾਰ ਤੇ ਸੈਂਟਰ ਜਿੱਥੇ ਆਪਾਂ ਖੜੇ ਆ, ਆਹ ਚੇਅਰਮੈਨਾਂ ਦੀਆਂ ਕੋਠੀਆਂ ਆ ਗਈਆਂ। ਲਓ ਜੀ ਆ ਗਿਆ ਆਪਣਾ ਪਿੰਡ ਦਾ ਮੇਨ ਚੌਂਕ, ਚੱਕ ਨੰਬਰ 205 GB ਦਾ ਮਸਜਿਦ ਵਾਲਾ ਚੌਂਕ, ਜਾਮਿਆ ਮਸਜਿਦ ਅਹਿਲੇ ਸੁਨਨਤ ਵਲ ਜਮਾਤ। ਆਹ ਪਿੱਪਲ ਆ ਪੁਰਾਣੇ ਦੌਰ ਦਾ ਬਾਬਿਆਂ ਦਾ। ਇੱਥੇ ਬੋਰਡ ਹੁੰਦਾ ਸੀ ਬਾਈ ਜੀ ਜਿੱਥੇ ਆ ਡੰਗਰ ਵੱਜੇ ਆ, ਬੋਰਡ ਨੂੰ ਕੱਟੇ ਨੂੰ ਹਜੇ 1 ਸਾਲ ਤੋਂ 1.5 ਹੋਇਆ। ਇੱਥੇ ਪਾਣੀ ਵਾਲਾ ਖੂਹ ਵੀ ਸੀ। ਉਹ ਜਿਹੜਾ ਮੇਨ ਘਰ ਭਾਈ ਜਨਤਾ ਨੂੰ ਨਜ਼ਰ ਆਉਣ ਡਿਆ, ਇੱਥੇ ਖੱਤਰੀ ਦੀ ਬਾਪੂ ਨੇ ਦੱਸਿਆ ਵੀ ਦੁਕਾਨ ਹੁੰਦੀ ਸੀ ਜਿਹਦੇ ਕੋਲੋਂ ਸਬਜ਼ੀ ਵੀ ਮਿਲਦੀ ਸੀ ਤੇ ਹਰ ਸਮਾਨ ਖਾਣ ਪੀਣ ਦੀ ਏਸ਼ੀਆਂ ਸਾਰੀਆਂ ਖੱਤਰੀ ਕੋਲ ਹੀ ਹੁੰਦੀਆਂ ਸੀ। ਪਾਕਿਸਤਾਨ ਬਣਨ ਤੋਂ ਪਹਿਲਾਂ ਦੇ ਸੀ ਖੱਤਰੀ ਦੁਕਾਨ, ਚਾਚਾ ਪਹਿਲਾਂ ਦੀ ਸੀ ਨਾ, ਖੱਤਰੀ ਦੀ ਦੁਕਾਨ ਪਹਿਲਾਂ ਦੀ ਸੀ। ਅੱਛਾ। ਲਓ ਜੀ ਆ ਸਾਡੇ ਪਿੰਡ ਦਾ ਚੌਂਕ ਆ, ਇੱਥੇ ਬਜ਼ੁਰਗਾਂ ਦੀ ਮਹਿਫਲ ਲੱਗਦੀ ਹੁੰਦੀ ਸੀ। ਆ ਸਾਡੇ ਵਡੇਰੇ ਬੈਠੇ ਹੋਏ ਆ, ਮਾਮੂ ਹੀ ਲੱਗਦੇ ਆ ਸਾਡੇ, ਜ਼ਕਰੀਆ ਇਹਨਾਂ ਦਾ ਨਾਮ ਆ। ਦੱਸਦੇ ਆ ਵੀ ਸਾਡੇ ਪਿੰਡ ਦਾ ਹੁਣ ਦਾ ਮੌਜੂਦਾ ਨਾਂ ਤੇ 205 ਆ, ਤੇ ਪੁਰਾਣਾ ਪੰਮ ਜੀ ਪੁਰਾਣਾ ਨਾਂ ਕੀ ਸੀ ਆਪਣਾ? ਰਾਵਾਂ ਵਾਲਾ। ਸਾਡੇ ਇਸ ਪਿੰਡ ਦਾ ਨਾਂ ਰਾਵਾਂ ਵਾਲਾ ਸੀ। ਜੇ ਕਿਸੇ ਵੀਰ ਦਾ ਬਾਰਡਰੋਂ ਪਾਰ ਵਾਲਿਆਂ ਦਾ ਸਾਡੇ ਭਰਾ ਦਾ ਇਹ ਪਿੰਡ ਹੋਵੇ ਤੇ ਨੰਬਰ ਭਾਈ ਮੁਸਤਫਾ ਮੈਂਸ਼ਨ ਕਰਦਾ, ਜੇ ਸਾਡੇ ਨਾਲ ਜ਼ਰੂਰ ਰਾਬਤਾ ਕਰੇ। ਕੋਈ ਮਿਲਣ ਦੀ ਖਾਹਿਸ਼ ਰੱਖਦਾ ਹੋਵੇ ਸਾਡਾ ਪੰਜਾਬੀ ਵੀਰ ਸਾਡੇ ਚੜ੍ਹਦੇ ਪੰਜਾਬ ਤੋਂ, ਤੇ ਤਾਂ ਵੀ ਦੋ ਹੱਥੀਂ ਖੁੱਲੀਆਂ ਬਾਹਾਂ ਖਿੜੇ ਮੱਥੇ ਆ, ਤੇ ਵੈਲਕਮ ਕਰਾਂਗੇ। ਜਿੱਦਾਂ ਦਾ ਵੀ ਹੋ ਸਕਿਆ ਦੁਨੀਆ ਵੇਖੂਗੀ ਇਨਸ਼ਾਅੱਲਾ। ਇਸੇ ਪਿੰਡ ਦੀ ਜਾਮਿਆ ਮਸਜਿਦ ਅੰਦਰੋਂ ਵੀ ਵੇਖ ਲਈਏ, ਡਬਲ ਸਟੋਰੀ ਤਿਆਰ ਹੋ ਰਹੀ ਹੈ ਮਾਸ਼ਾਅੱਲਾ, ਬਹੁਤ ਕੰਮ ਹੋ ਰਿਹਾ ਮਸਜਿਦ ਤੇ ਆਪਾਂ ਹਾਫਿਜ਼ ਅਦੀਲ ਸਾਹਿਬ ਕੋਲ ਪੁੱਛਣਾ। ਲਓ ਜੀ ਪਿੰਡ ਆਪਣੇ ਮਸੀਤਾਂ ਤੇ ਹੈਗੀਆਂ 4, ਲੇਕਿਨ ਅਸੀਂ ਆ ਗਏ ਹੁਣ 205 GB ਦੀ ਮੇਨ ਮਸਜਿਦ ਵਿੱਚ, ਅਹਿਲੇ ਸੁਨਨਤ ਵਲ ਜਮਾਤ। ਆ ਤੁਹਾਡੇ ਸਾਹਮਣੇ ਨਜ਼ਰ ਆਉਂਦੇ ਆ ਜਿਹਦਾ ਵਜ਼ੂਖਾਨਾ, ਇਹਦੇ ਪਿਛਲੀ ਸਾਈਡ ਤੇ ਬਾਥਰੂਮ ਆ, ਤੇ ਬਾਕੀ ਮਸਜਿਦ ਹਜੇ ਸਾਡੀ ਜ਼ੇਰੇ ਤਮੀਰ ਆ। ਡਬਲ ਸਟੋਰੀ ਮਸਜਿਦ ਆ ਮਾਸ਼ਾਅੱਲਾ। ਆਜੋ ਹੁਣ ਤੁਹਾਨੂੰ ਅੰਦਰੋਂ ਵੀ ਇਹਦਾ ਸਾਰਾ ਨਜ਼ਾਰਾ ਕਰਾਉਣੇ ਆ। ਵੇਖੋ ਮਾਸ਼ਾਅੱਲਾ ਡਬਲ ਸਟੋਰੀ ਮਸਜਿਦ ਤਿਆਰ ਹੋ ਰਹੀ ਹੈ, ਮਸਜਿਦ ਦਾ ਕੰਮ ਹੋ ਰਿਹਾ ਮਾਸ਼ਾਅੱਲਾ, ਸੋਹਣੀ ਮਸਜਿਦ ਬਣਾ ਰਹੇ ਨੇ। ਹਰ ਬੰਦੇ ਨੇ ਇਹਦੇ ਵਿੱਚ ਵੱਧ ਕੇ ਹਿੱਸਾ, ਜਿਵੇਂ ਪਿੰਡਾਂ ਦੀ ਪੁਰਾਣੇ ਦੌਰ ਦੀ ਰੀਤ ਹੁੰਦੀ ਸੀ। ਡਬਲ ਸਟੋਰੀ ਆ ਮਾਸ਼ਾਅੱਲਾ। 2 ਸਾਲਾਂ ਦੇ ਵਿੱਚ ਐਡੀ ਵੱਡੀ ਮਸਜਿਦ ਅੱਲਾਹ ਪਾਕ ਦਾ ਘਰ ਸੀ। ਸਾਡੀ ਤੇ ਇਹਦੇ ਵਿੱਚ ਕੋਈ ਕਾਰਗਰਦਗੀ ਨਹੀਂ, ਜੋ ਕੁਛ ਕੀਤਾ ਰੱਬ ਦਾ ਘਰ ਸੀ, ਰੱਬ ਨੇ ਸਾਡੀ ਇਮਦਾਦ ਕੀਤੀ ਹੈ। ਤੇ ਪੂਰੇ ਪਿੰਡ ਦੀ ਮਿਹਨਤ ਦੇ ਨਾਲ, ਪੂਰੇ ਪਿੰਡ ਦੇ ਰੁਪਈਏ ਨਾਲ, ਧੇਲੇ ਨਾਲ, ਪਾਈ ਨਾਲ, ਦਮੜੀ ਦੇ ਨਾਲ ਇੱਥੋਂ ਤੱਕ ਪਹੁੰਚ। ਇਹ ਫਿਲਟਰ ਪਲਾਂਟ ਜੀ ਡਾਕਟਰ ਫਰਖ ਜਵੇਦ ਸਾਹਿਬ MP ਸਾਹਿਬ ਉਹਨਾਂ ਨੇ ਦਿੱਤਾ ਸੀ, ਉਹਨਾਂ ਦੀ ਮਿਹਰਬਾਨੀ ਆ ਇਹ ਚੱਲ ਰਿਹਾ, ਔਰ ਸਾਫ਼ ਪਾਣੀ ਆਵਾਮ ਨੂੰ ਮਿਲਦਾ ਇੱਥੋਂ। ਤੇ ਔਰ ਇਹਦਾ ਜਿਹੜਾ ਬਿੱਲ ਆ ਉਹ ਇੱਕ ਐਲਾਨ ਹੁੰਦਾ ਵੱਡੀ ਮਸਜਿਦ ਦੇ ਵਿੱਚ, ਜਿਹੜੇ ਪੈਸੇ ਰਹਿ ਜਾਣ ਜਾਂ ਇਹਨੂੰ ਮੇਨਟੇਨੈਂਸ ਨੂੰ ਇਹਦੀ ਨੂੰ ਪੂਰੀ ਰੱਖਣ ਵਾਸਤੇ ਖਿਦਮਤ ਇਨਸਾਨੀਅਤ ਕਮੇਟੀ ਜਿਹੜੀ ਆ ਉਹ ਮੁੰਡਿਆਂ ਦੀ ਆ, ਉਹ ਇਹਦਾ ਸਾਰਾ ਦੇਖਭਾਲ ਕਰਦੇ ਆ ਜੀ। ਠੀਕ ਹੋ। ਇਹਦੀ ਪਿਛਲੀ ਸਾਈਡ ਤੇ ਇਮਾਮ ਮਸਜਿਦ ਦਾ ਘਰ ਆ। 47 ਦੀ ਵੰਡ ਵੇਲੇ ਤੋਂ ਵੱਡੇ ਮੀਆਂ ਸਾਹਿਬ ਹੁੰਦੇ ਸੀ, ਉਹਨਾਂ ਤੋਂ ਵਫਾਤ ਤੋਂ ਬਾਅਦ ਫਿਰ ਮੀਆਂ ਹਫੀਜ਼ ਸਾਹਿਬ ਆ ਗਏ। ਉਹਨਾਂ ਤੋਂ ਬਾਅਦ ਹੁਣ ਤਕਰੀਬਨ 2022 ਦੇ ਵਿੱਚ ਮੀਆਂ ਸਾਹਿਬ ਦੀ ਤਬੀਅਤ ਥੋੜੀ ਜਿਹੀ ਜ਼ਿਆਦਾ ਅਪਸੈਟ ਹੋਈ, ਤੇ ਉਸ ਤੋਂ ਬਾਅਦ ਅਸੀਂ ਸ਼ਾਹ ਸਾਹਿਬ ਨੂੰ ਰੱਖਿਆ ਜੀ। ਨਹੀਂ ਤੇ 47 ਦੀ ਵੰਡ ਵੇਲੇ ਤੋਂ ਵੀ ਇਮਾਮ ਮਸਜਿਦ ਸਾਹਿਬ ਉਹਨਾਂ ਦਾ ਘਰ ਵੀ ਹੈ, ਤੇ ਇਸੇ ਘਰ ਵਾਲੀ ਇਮਾਮਤ ਕਰਾਉਂਦੇ ਰਹੇ ਇਸ ਮਸਜਿਦ 'ਚ। ਉਹ ਭਾਈ ਜਾਨ ਹੁਣ ਤੁਹਾਨੂੰ ਅਸੀਂ ਵਿਖਾਉਂਦੇ ਆ ਗੁਰਦੁਆਰਾ। ਆਹ ਜਿਹੜੀ ਜਗ੍ਹਾ ਸੀ ਇੱਥੇ ਗੁਰਦੁਆਰਾ ਹੁੰਦਾ ਸੀ ਹਜੇ ਤਕਰੀਬਨ ਜਦ ਅਸੀਂ ਪੜ੍ਹਦੇ ਸਾਂ 10ਵੀਂ 12ਵੀਂ 'ਚ, ਉਦੋਂ ਵੀ ਇੱਥੇ ਉਹ ਜਗ੍ਹਾ ਹੈਗੀ ਸੀ। ਹਜੇ ਥੋੜੀ ਜਿਹੀ ਜਗ੍ਹਾ ਢਾਹ ਕੇ ਉਹਨਾਂ ਨੇ ਦੁਕਾਨ ਬਣਾਈ ਸੀ, ਪਿੱਛੇ ਉਵੇਂ ਸਾਰਾ ਕੁਝ ਸੀ। ਲੇਕਿਨ ਹੁਣ ਫਿਰ ਜਦੀਦ ਦੌਰ ਆ, ਇਹ ਜਗ੍ਹਾ ਖਤਮ ਹੋ ਗਈ। ਜੰਜ ਘਰ ਸੀ ਸਰਦਾਰਾਂ ਦੇ ਵੇਲੇ ਤੋਂ ਬਾਅਦ 'ਚ, ਵੰਡ ਵੇਲੇ ਤੋਂ ਬਾਅਦ ਜੰਜ ਘਰ ਬਹੁਤ ਦੇਰ ਰਿਹਾ। ਉਸ ਤੋਂ ਬਾਅਦ ਫਿਰ ਜੱਟਾਂ ਦੇ ਮੁੰਡੇ ਹੈਗੇ ਆ ਬਾਬੇ, ਹੁਣ ਤੇ ਉਹ ਫੌਤ ਹੋ ਗਏ ਸਾਰੇ। ਫਿਰ ਉਹਨਾਂ ਦਾ ਧੜਾ ਥੋੜਾ ਜਿਹਾ ਤਗੜਾ ਸੀ, ਉਹਨਾਂ ਦਾ ਕਬਜ਼ਾ ਹੋ ਗਿਆ ਗੁਰਦੁਆਰੇ ਤੇ ਉਹਨਾਂ ਦੀ ਮਲਕੀਅਤ ਸੀ ਜਗ੍ਹਾ, ਹੁਣ ਉਹਨਾਂ ਨੇ ਸੇਲ ਕੀਤੀ ਹੈ ਜੀ। ਮੇਨ ਬਾਜ਼ਾਰ ਆ ਸਿੱਧਾ, ਜਿੱਦਾਂ ਤੁਸੀਂ ਹਿਸਾਬ ਲਾ ਲਓ ਵੀ ਵੱਡਾ ਮੇਨ ਬਾਜ਼ਾਰ ਜਿਹਨੂੰ ਕਹਿੰਦੇ ਆ ਪਿੰਡ ਦਾ, ਉਹ ਇਹੋ ਹੀ ਹੈ ਸਾਰਾ। ਤੇ ਆਹ ਜਿਹੜਾ ਬਾਜ਼ਾਰ ਆ ਆਖਰੀ ਆ ਗਿਆ ਜੀ ਪੁਰਾਣੇ ਪਿੰਡ ਦਾ। ਪੁਰਾਣੇ ਪਿੰਡ ਦਾ ਆਹ ਬਾਜ਼ਾਰ ਆਖਰੀ ਹੈ। ਇਹਦੇ ਤੋਂ ਬਾਅਦ ਫਿਰ ਥੋੜੀ ਆਬਾਦੀ ਵਧਣੀ। ਇਧਰੋਂ ਵੀ ਵਿਖਾ ਦਿਓ ਜੀ। ਅੱਛਾ, ਇਹ ਪੁਰਾਣੇ ਪਿੰਡ ਦਾ ਖੁੱਲਾ ਬਾਜ਼ਾਰ ਆ, ਵੇਖ ਸਕਦੇ ਆ ਤੁਸੀਂ। ਪੂਰਾ ਇਹ ਹੋਣਾ ਜੀ 45 ਫੁੱਟ ਸਰਕਾਰ ਵੱਲੋਂ, ਇਹਦੇ 55 ਫੁੱਟ ਹੋਣਾ ਹੈ।
ਤੇ ਇਸ ਤੋਂ ਬਾਅਦ ਜਿਹੜੀ ਇਹ ਇਸ ਤੋਂ ਬਾਅਦ ਅੱਗੇ ਜਿਹੜੀ ਆਬਾਦੀ ਆਸਤਾ ਆਸਤਾ ਵਧਣੀ ਸ਼ੁਰੂ ਹੋਈ ਸੀ ਅਗਲੀ ਬਾਜ਼ਾਰ ਨੂੰ ਸ਼ੁਰੂ ਹੋਈ, ਉਹਨੂੰ ਕਬੂਲਾ ਬਾਜ਼ਾਰ ਕਹਿੰਦੇ ਆ। ਆਹ ਜੀ ਪਿੰਡ ਦਾ ਆਖਰੀ ਬਾਜ਼ਾਰ ਆ, ਇਹਨੂੰ ਕਬੂਲਾ ਬਾਜ਼ਾਰ ਕਿਹਾ ਜਾਂਦਾ, ਇਹਦਾ ਨਾਮ ਆ। ਉਸ ਤੋਂ ਬਾਅਦ ਆਹ ਜਿਹੜੀ ਸ਼ਖਸੀਅਤ ਬੈਠੀ ਹੋਈ ਹੈ ਕਬੂਲਾ ਬਾਜ਼ਾਰ ਵਿਖਾ। ਆਹ ਜਿਹੜੇ ਸਾਡੇ ਉਸਤਾਦੇ ਮੁਹਤਰਮ ਬੈਠੇ ਹੋਏ ਆ ਜੀ, ਸਾਡੇ ਪਿੰਡ ਦੀ ਰੌਣਕ ਇਹਨਾਂ ਨੂੰ ਕਿਹਾ ਜਾਂਦਾ, ਸਾਡੀ ਯੰਗ ਜਨਰੇਸ਼ਨ ਦੀ। ਕਪਤਾਨ ਅਹਿਮਦ ਇਹਨਾਂ ਦਾ ਨਾਮ ਆ। ਇਹਨਾਂ ਦੀ ਵਜ੍ਹਾ ਤੋਂ ਇੱਕ ਤੇ ਲੋਕੀ ਹੁੰਦੇ ਆ ਜਿਹੜੇ ਉਸਤਾਦ ਅੱਜ ਦੇ ਦੌਰ ਦੇ ਵਿੱਚ YouTube ਤੋਂ ਸਿੱਖ ਕੇ, ਲੋਕੀ Facebook ਤੋਂ ਸਿੱਖ ਕੇ ਉਸਤਾਦ ਬਣਦੇ, ਉਹ ਉਸਤਾਦ ਨਹੀਂ। ਇਹਨਾਂ ਦੇ ਵਿੱਚ ਅੱਲਾਹ ਪਾਕ ਨੇ ਉਸਤਾਦੀ ਵਾਲੀਆਂ ਗੱਲਾਂ ਕੁੱਟ-ਕੁੱਟ ਕੇ ਭਰੀਆਂ ਸੀ, ਔਰ ਉਹਨਾਂ ਪਿਆਰ ਹੀ ਸਾਡੇ ਮਾਪੇ ਕਰਦੇ ਆ, ਉਨੀ ਫਿਕਰ ਇਹਨਾਂ ਨੂੰ ਸਾਡੀ ਹੁੰਦੀ ਆ। ਇਹਨਾਂ ਦੇ ਘੱਟੋ ਘੱਟ ਵੀ ਸਾਡੇ ਆਰਮੀ ਦੇ ਵਿੱਚ 205 GB ਦੇ ਜੇ 105 ਤੋਂ 10 ਮੁੰਡੇ ਹਨਾ ਤੇ 75 ਮੁੰਡੇ ਉਸਤਾਦ ਹੋਣਾ ਦੇ ਸ਼ਾਗਿਰਦ ਆ, ਜਿਨ੍ਹਾਂ ਦੀ ਵਜ੍ਹਾ ਤੋਂ ਉਸਤਾਦ ਹੋਣਾ ਦੀ ਵਜ੍ਹਾ ਤੋਂ ਆਰਮੀ ਦੇ ਵਿੱਚ ਉਹ ਨੌਕਰੀ ਕਰਕੇ ਤੇ ਆਪਣੇ ਮਾਪਿਆਂ ਦਾ ਬਾਜ਼ੂ ਬਣੇ। ਮੈਂ ਕਮੈਂਟਰੀ 'ਚ ਵੀ ਇਹੋ ਗੱਲ ਕਹਿਣਾ ਹੁੰਨਾ। ਆਹ ਮੁੰਡਾ 8 ਜਮਾਤਾਂ ਪੜ੍ਹਿਆ ਸਿਰਫ, ਤੇ ਆਰਮੀ ਵੱਲੋਂ ਉਸਤਾਦ ਇਹਦੀ ਮਿਸਾਲ ਦਿੰਦੇ ਆ, ਉਸਤਾਦ ਦਾ ਸ਼ਾਗਿਰਦ ਸੀ। ਇਹ ਮੁੰਡਾ ਵੀ ਆਰਮੀ ਦੇ ਵਿੱਚ ਆ ਤੇ ਸਟਾਰ ਆ ਸਾਡੇ ਪਿੰਡ ਦਾ ਫੁੱਟਬਾਲ ਦਾ। ਗੁੱਡ। ਲਓ ਜੀ ਆਹ ਅੱਗੇ ਫਿਰ ਜਿੱਦਾਂ ਜਿੱਦਾਂ ਆਬਾਦੀ ਵੱਧਦੀ ਗਈ ਉਦਾਂ ਹੀ ਫਿਰ ਇਹ ਬਾਜ਼ਾਰ ਬਣਦੇ ਗਏ। ਆਹ ਘਰ ਨਵਾਂ ਨੰਬਰਦਾਰ ਸਾਹਿਬ ਦਾ, ਉਹ ਪਿੰਡ ਜਿਹੜਾ ਚੌਕ ਵਾਲਾ ਸੀ ਉਹ ਉਹਨਾਂ ਦੇ ਵਾਲਦ ਸਾਹਿਬ ਹੋਣਾ ਦਾ ਸੀ। ਅਗਲੀ ਪਹਿਲੀ ਨੰਬਰਦਾਰੀ ਵਾਲੀ ਸਾਹਮਣੇ ਵਿਖਾ ਦਿਓ ਫੁੱਲਾਂ ਵਾਲੀ ਜਿਹੜੀ। ਤੇ ਬਾਬਾ ਜੀ ਹੁਣ ਇਹ ਨੰਬਰਦਾਰ ਵੀ ਆ, ਇਹਨਾਂ ਨੇ ਕਦੀ ਵੀ ਥਾਣੇ ਨੂੰ, ਅਦਾਲਤ ਨੂੰ ਤਵੱਜੋ ਨਹੀਂ ਦਿੱਤੀ। ਅੱਲਾਹ ਪਾਕ ਇਹਨਾਂ ਦਾ ਸਾਇਆ ਸਾਡੇ ਤੇ ਜ਼ਿਆਦਾ ਦੇਰ ਤੱਕ ਰੱਖੇ, ਇਹਨਾਂ ਦੀ ਉਮਰ ਦਰਾਜ ਕਰੇ। ਇਹਨਾਂ ਨੇ ਪੰਚਾਇਤ ਵਿੱਚ ਹੀ ਜਿਹੜੀ ਗੱਲ ਕਰਨੀ ਆ ਉਹੀ ਕਰਨੀ। ਜੇ ਮਾੜਾ ਬੰਦਾ ਆ ਗਿਆ ਤੇ ਉਹਦੇ ਵਾਲੇ ਦੀ ਜਿਹੜੀ ਗੱਲ ਬਣਦੀ ਉਹ ਪੂਰੀ ਕਰਨੀ, ਪੱਖ ਨਹੀਂ ਮਾਰਨੀ, ਨਾ ਕਿਸੇ ਚੌਧਰੀ ਦੀ ਮਾਰਨੀ ਆ, ਨਾ ਕਿਸੇ ਦੇ ਧੜੇ ਦਾ ਰੱਖਣਾ ਖਿਆਲ। ਨਾ ਹੀ ਇਹਨਾਂ ਨੇ ਕਦੀ ਸਿਆਸਤ ਨੂੰ ਤੂਲ ਦਿੱਤਾ ਵਾ, ਨਾ ਹੀ ਅੱਜ ਤੱਕ ਮੇਰੀ 28 ਸਾਲ ਉਮਰ ਹੋ ਗਈ ਤੇ ਬਾਬਾ ਜੀ ਉਹਨਾਂ ਨੇ ਕਦੀ ਨਹੀਂ ਜਾ ਕੇ ਕਿਹਾ ਵੀ ਯਾਰ ਆਪਾਂ ਇਸ ਘਰ ਨੂੰ ਵੋਟ ਪਾਉਣੇ ਆ ਤੇ ਇਸ ਨੂੰ ਨਹੀਂ ਪਾਉਣੇ। ਨਾ ਕਿਸੇ ਸਿਆਸਤ 'ਚ ਆਉਂਦੇ ਆ, ਨਾ ਹੀ ਕਿਸੇ ਮਜ਼ਹਬ ਦੇ ਵਿੱਚ ਕੋਈ ਫਿਰਕੇਵਾਰੀਅਤ ਦੇ ਵਿੱਚ ਆਉਂਦੇ ਆ। ਜਿੱਥੇ ਜੋ ਲੱਗਿਆ ਉਹਨੂੰ ਕਹਿੰਦੇ ਵੀ ਪੁੱਤਰ ਕਰੀ ਜਾ, ਬਸ ਲੜਨਾ ਨਹੀਂ ਹੈ, ਪਿਆਰ ਵੰਡਣਾ ਹੈ, ਪਿਆਰ ਦਾ ਦਰਸ ਦਿੰਦੇ ਆ। ਅੱਲਾਹ ਪਾਕ ਇਹਨਾਂ ਦੀ ਨੰਬਰਦਾਰ ਸਾਹਿਬ ਇੱਕ ਹੀ ਆ ਜੀ, ਅਬਦੁਲ ਮਜੀਦ ਸਾਹਿਬ ਇਹਨਾਂ ਦਾ ਨਾਮ ਆ, ਭੱਟੀ ਬਰਾਦਰੀ ਇਹਨਾਂ ਦੀ। ਆਹ ਸਬਜ਼ੀ ਵਾਲਾ ਜ਼ੁਲਫਕਾਰ ਆ। ਸਾਰੇ ਪਿੰਡ ਨੂੰ, ਲੋਕਾਂ ਨੂੰ ਪਿੰਡ ਦੇ ਮੁੰਡਿਆਂ ਦੇ ਨਾਂ ਯਾਦ ਹੁੰਦੇ ਆ। ਜਿਹੜੀਆਂ ਬੁੜੀਆਂ ਲੋਕਾਂ ਦੀਆਂ ਨਵੀਆਂ ਵਿਆਹੀਆਂ ਉਹਦੀਆਂ ਸਾਰਿਆਂ ਤੋਂ ਪਹਿਲਾਂ ਇਹਦੀਆਂ ਮੁਤਾਰਫ ਹੁੰਦੀਆਂ ਇਹਦੇ ਨਾਲ ਵੀ ਆਹ ਜੀ ਜੁੱਫੀ ਆ। ਘਰ ਵਾਲੇ ਆਪੇ ਵਿਖਾ ਦਿੰਦੇ ਵੀ ਜ਼ੁਲਫਕਾਰ ਕੋਲੋਂ ਤੁਸੀਂ ਸਬਜ਼ੀ ਲੈ ਲੈਣੀ, ਅਸੀਂ ਘਰੇ ਹੋਈਏ ਜਾਂ ਨਾ ਹੋਈਏ। ਜਦੋਂ ਕਬੱਡੀ ਖੇਡਦਾ ਸਾਂ ਮੇਰਾ ਇਹਦੀ ਰੇਹੜੀ ਤੇ ਸਭ ਕੁਝ ਫ੍ਰੀ ਸੀ। ਹਾਂਜੀ ਇਹ ਆਪਣਾ ਆ ਗਿਆ ਜੀ 205 GB ਦਾ ਪ੍ਰਾਇਮਰੀ ਸਕੂਲ। ਇਹੋ ਹੀ ਇਮਾਰਤ ਆ, ਇਹੋ ਹੀ ਗਰਾਊਂਡ ਆ ਸ਼ੁਰੂ ਦਾ। ਤੇ ਹੁਣ ਉੱਪਰੇ 2 ਕਮਰੇ ਮਾਸਟਰ ਨਸੀਰ ਸਾਹਿਬ ਸਾਡੇ ਆਪਣੇ ਪਿੰਡ ਦੇ ਬਣੇ ਸੀ, ਹੈੱਡ ਮਾਸਟਰ ਸਾਹਿਬ। ਉਹਨਾਂ ਸਕੂਲ ਦੇ ਫੰਡ ਵਿੱਚੋਂ ਚਲੋ ਪਿੰਡ ਦੀ ਭਲਾਈ ਵਾਸਤੇ ਉਹਨਾਂ ਨਵੀਂ ਇਮਾਰਤ ਬਣਾਈ ਸੀ ਤੇ ਮੈਂ ਖਿਦਮਤ ਕਰ ਜਾਵਾਂ ਕੁਝ। ਹਾਫਿਜ਼ ਸਾਹਿਬ ਚਲੇ ਗਏ ਨੇ ਸਕੂਲ ਦੇ ਅੰਦਰ ਹੈੱਡ ਮਾਸਟਰ ਸਾਹਿਬ ਨੂੰ ਮਿਲਣ ਵਾਸਤੇ, ਤੇ ਆਪਾਂ ਵੀ ਚੱਲਨੇ ਆ ਸਕੂਲ ਦੇ ਅੰਦਰ ਤੇ ਜਾ ਕੇ ਅੰਦਰੋਂ ਸੂਰਤ-ਹਾਲ ਵੇਖਣੇ ਆ ਜੀ। ਲਓ ਜੀ ਆ ਗਏ ਹੁਣ ਅਸੀਂ ਆਪਦੇ ਪਿੰਡ ਦੇ ਪ੍ਰਾਇਮਰੀ ਸਕੂਲ ਬॉयਜ਼ ਦੇ ਵਿੱਚ। ਆਹ ਸਾਡਾ ਸਕੂਲ ਆ ਵੀਰੋ। ਆਹ ਜਿਹੜੀ ਪੁਰਾਣੀ ਇਮਾਰਤ ਆ ਜਿੱਥੇ ਸਾਡੇ ਵੱਡੇ ਵੀਰ ਵੀ ਪੜ੍ਹਦੇ ਗਏ, ਮਾਸਟਰ ਸਾਹਿਬ ਹੋਣੀ ਸਾਡੇ ਸਕੂਲ ਦੇ ਹੈੱਡ ਮਾਸਟਰ ਆ, ਇਸੇ ਪਿੰਡ ਦੇ ਆ। ਹੁਣ ਇਸ ਸਕੂਲ ਦੇ ਵਿੱਚ ਹੀ ਹੈੱਡ ਮਾਸਟਰ ਇੱਥੇ ਹੀ ਪੜ੍ਹੇ। ਉਦੋਂ ਵੀ ਇਹੀ ਇਮਾਰਤ ਹੁੰਦੀ ਸੀ। ਜਿਹੜੀ ਇਮਾਰਤ ਤੁਹਾਨੂੰ ਦੱਸੀ ਆ ਉਹ ਪਰੇ ਨਵੀਂ ਬਣੀ ਆ, ਉਹ ਸਰ ਹੋਣਾ ਦੀ ਮਰਹੂਨੇ ਮਿੰਨਤ ਆ। ਤੁਸੀਂ ਸਾਨੂੰ ਇਹ ਗੱਲ ਦੱਸੋ ਵੀ ਆਪਣਾ ਸਕੂਲ ਜਿਹੜਾ, ਅੱਗੇ ਭਾਈ ਹੋਣਾ ਮੈਨੂੰ ਸਵਾਲ ਕੀਤਾ ਵੀ ਤੁਹਾਡਾ ਪਿੰਡ ਵੀ ਚੰਗਾ ਵੱਡਾ ਵੀ ਆ, ਚੌਧਰੀਆਂ ਵੀ ਬੜੀਆਂ ਵਾ, ਨੰਬਰਦਾਰ ਵੀ ਹੈਗੇ, ਪਹਿਲੀ ਨੰਬਰਦਾਰੀ ਦੀ ਵੀ ਸਭ ਕੁਝ ਹੀ ਹੈਗਾ, ਲੇਕਿਨ ਇਹ ਸਕੂਲ ਹਾਈ ਕਿਉਂ ਨਹੀਂ ਹੋ ਸਕਿਆ ਜਾਂ ਮਿਡਲ ਲੀਗਲ ਤਰੀਕੇ ਨਾਲ ਕਿਉਂ ਨਹੀਂ ਹੋ ਸਕਿਆ ਜੀ? ਜੀ ਅਫਸਰ 2-3 ਦਫਾ ਯਾਨੀ ਕਿ ਸਾਡੀ ਕਿਹੜੀ ਫਾਈਲ ਆ ਉਹ ਪਾਕਿਸਤਾਨ ਨੂੰ ਜਮ੍ਹਾਂ ਹੋਈ ਹੈ। ਅੱਛਾ ਜੀ। ਲੇਕਿਨ ਅਜੇ ਤੱਕ ਕੋਈ ਅਮਲ ਦਰਾਮਦ ਨਹੀਂ ਹੋਇਆ। ਹੋ ਮੁਮਕਨ ਹੈ ਜੀ? ਸਾਡੀ ਤੇ ਟੀਚਰ ਦੀ ਤਾਦਾਦ ਵੀ ਠੀਕ ਆ, ਸੋ ਬੱਚਿਆਂ ਦੀ ਤਾਦਾਦ ਵੀ 335 ਹੈ, ਅੱਛੀ ਤਾਦਾਦ ਆ, ਠੀਕ ਆ। और जड़ी गल लिखी एक मुकद्दस फ़र्ज़ की तकमील होती है, यहाँ किस्मत नूए बशर तब्दील होती है। यहाँ इदां दे उस्तादां कोलों पढ़ के नूए बशर की जड़ी आ तब्दीली फेर ही होंदी है वीरे। उत्थे जो तुसी अपने बच्चों को प्राइवेट स्कूलों च पढ़ाते जे, मेरी गल कट्टनी नहीं, उत्थे टीचरां दे डीप गले हुंदे आ। मैं इस गल दे बहुत खिलाफ हाँ। मेरे टीचरां ने मैनूं सर जी एक गल दसी सी भी जड़ियां साडियां अम्मियां सी ना, सानू कहिंदियां सी भी जे तू कुछ माड़ा करके आया तो मेरा दुध तेरे ते हराम है। अज दियां अम्मियां जिद्दां बई दुध आपां BF1 BF2 लग गया, अम्मियां दुध ही पियाणों गईयां, उदां वो अम्मियां अजकल दे दौर वालियां वो कसम नहीं दिंदियां भी जे किते माड़ा कर आया तो मेरा दुध तैनूं मैं बख्शना नहीं। थाना आमद यार बेली दिलावर है, जिस बंदे नूं जिहड़ी भी चीज़ चाहिदी होवे ना अखां बंद करके आ जांदा भी 5 ਚੱਗ चो पप्पू की हट्टी तो जरूर मिलूगी। आ जी भाईजान पप्पू की हट्टी आ, ਇਹਦੇ ਵਿੱਚ ਹਰ ਚੀਜ਼ ਮੌਜੂਦ ਆ। ਉਸ ਤੋਂ ਬਾਅਦ ਇੱਥੋਂ ਸੈਂਟਰੀ ਦਾ ਸਮਾਨ ਲੱਭਦਾ। ਉਸ ਤੋਂ ਅਗਲੀ ਦੁਕਾਨ ਆ ਗਈ ਜੀ ਸ਼ਾਪਿੰਗ ਸੈਂਟਰ ਤੇ ਬੱਚਿਆਂ ਦੀਆਂ ਕਿਤਾਬਾਂ, ਕਾਪੀਆਂ, ਪੈਨਸਲਾਂ, ਜੁੱਤੀਆਂ, ਕੱਪੜੇ, ਦੁਨੀਆ ਦੀ ਹਰ ਚੀਜ਼। ਉਸ ਤੋਂ ਅਗਲੀ ਸਾਈਡ ਤੇ ਆ ਗਿਆ ਜੀ ਜ਼ਿਮੀਂਦਾਰੇ ਵਾਲਾ ਸਮਾਨ ਹੈ। ਡੰਗਰਾਂ ਦੀਆਂ ਬੀ ਤੋਂ ਲੈ ਕੇ ਪੱਠਿਆਂ ਤੋਂ ਲੈ ਕੇ ਖਾਦ ਹਰ ਚੀਜ਼ ਮਿਲਦੀ ਆ। ਮੋਹਰੀਆਂ, ਕਿੱਲੇ, ਰੱਸੀਆਂ
ਹਰ ਬਲਾ ਮਿਲਦੀ ਹੈ। ਇਹ ਸਮਝੋ ਵੀ ਸਾਡੇ ਸ਼ਹਿਰ ਦਾ ਕਾਰਖਾਨਾ ਬਾਜ਼ਾਰ ਹੈ ਜੀ, ਸਾਡੇ ਪਿੰਡ ਦਾ। ਆ ਜਾਫਰ ਟੇਸਟੀ ਪੁਆਇੰਟ, ਇਹਨੂੰ ਅਸੀਂ ਆਪਦੀ ਪਿੰਡ ਵਾਲੀ ਜ਼ਬਾਨ ਦੇ ਵਿੱਚ ਕਹਿੰਦੇ ਆ ਵੀ ਜਾਫਰ ਸਾਡੇ ਪਿੰਡ ਦੀ ਦੂਸਰੀ ਅੰਮੀ ਆ। ਜਿਹਨੂੰ ਘਰੋਂ ਕੁਝ ਵੀ ਖਾਣ ਨੂੰ ਨਾ ਲੱਭੇ, ਜਾਫਰ ਕੋਲ 24 ਘੰਟੇ ਕੁਛ ਨਾ ਕੁਛ ਲੱਭਦਾ ਜ਼ਰੂਰ ਆ, ਸਵੇਰੇ 8 ਵਜੇ ਤੋਂ ਲੈ ਕੇ ਤੇ ਰਾਤੀ ਦੀ 11 ਵਜੇ ਤੱਕ। ਸੋ ਲਵ ਯੂ ਹੋ ਗਿਆ ਸਭ ਨੂੰ। ਵੀਰ ਜੀ ਅਦੀਲ ਅੰਬਰਸਰੀਆ ਮੇਰਾ YouTube ਤੇ ਚੈਨਲ ਆ, ਹਾਫਿਜ਼ ਅਦੀਲ ਕਮੈਂਟੇਟਰ ਟਿਕਟੌਕ ਤੇ ਔਰ ਫੇਸਬੁੱਕ ਤੇ ਪੇਜ ਆਪਣਾ, ਜਾ ਕੇ ਇੱਕ ਗੇੜਾ ਜ਼ਰੂਰ ਮਾਰਿਆ ਜੇ ਗੱਲਾਂ ਚੰਗੀਆਂ ਲੱਗਣ ਤੇ ਸਾਨੂੰ ਲਾਈਕ ਫਾਲੋ ਕਰ ਦਿਓ, ਜੇ ਨਾ ਚੰਗੀਆਂ ਲੱਗਣ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਜੇ। ਔਰ ਇਸ ਵੀਡੀਓ ਨੂੰ ਜਿੰਨੇ ਵੀ ਸਾਡੇ ਪਿੰਡ ਦੇ ਇਲਾਕੇ ਦੇ ਲੋਕਾਂ ਤੱਕ ਪਹੁੰਚੇ, ਹਰ ਬੰਦਾ ਕਮੈਂਟ ਕਰਕੇ ਦੱਸੇ ਕਿੱਦਾਂ ਦੀ ਲੱਗੀ ਹੈ, ਔਰ ਸ਼ੇਅਰ ਜ਼ਰੂਰ ਕਰਿਆ ਜੇ ਤਾਂ ਕਿ ਆਪਣੇ ਇਲਾਕੇ ਦੀ ਪਹਿਚਾਣ ਜਿੱਥੋਂ ਤੱਕ ਤੁਹਾਡਾ ਵਸ ਲੱਗਦਾ ਉੱਥੋਂ ਤੱਕ ਜ਼ਰੂਰ ਸਾਡੇ ਨਾਲ ਤਾਮਣ ਕਰਿਆ ਜੇ ਤਾਂ ਕਿ ਇਲਾਕੇ ਦੀ ਜ਼ਿਆਦਾ ਤੋਂ ਜ਼ਿਆਦਾ ਪਹਿਚਾਣ ਹੋ ਸਕੇ। ਸੋ ਲਵ ਯੂ ਹੋ ਗਿਆ ਸਭ ਨੂੰ। ਹੱਸਦੇ ਰਹੋ, ਵਸਦੇ ਰਹੋ, ਪਾਕਿਸਤਾਨ ਜ਼ਿੰਦਾਬਾਦ।